ਸੁਲੇਖ ਦਾ ਪੰਜਾਬੀ ਨਸਲ ਲਈ ਤਰੀਕ ਦਾ ਪਹਿਲਾ ਐਵਾਰਡ। ਪੰਜਾਬੀ ਅਦਬ ਨੂੰ ਤਰੱਕੀ ਦੇਣ ਲਈ ਸੁਲੇਖ ਬੁੱਕ ਮੇਕਰਸ ਨੇ ਇੱਕ ਨਵਾਂ ਬੀਜ ਲਾ ਦਿੱਤਾ। ਜੇ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣ ਕਰਕੇ ਸਾਡੇ ਮਾਣ ਨੂੰ ਵਧਾਓ ਤੇ ਬੈਲ ਆਈਕਨ ਨੂੰ ਵੀ ਦਬਾਓ। ਪੰਜਾਬੀ ਫਿਕਸ਼ਨ ਦੇ ਵਧਾਅ ਲਈ ਸੁਲੇਖ ਬੁੱਕ ਮੇਕਰਸ ਨੇ ਪੰਜਾਬੀ ਨਸਲ ਲਈ ਪਹਿਲਾ ਐਵਾਰਡ ਦਿੱਤਾ, ਜਦ ਕਿ ਇਸ ਤੋਂ ਪਹਿਲਾਂ ਸਿਰਫ ਸ਼ਾਇਰੀ ਲਈ ਐਵਾਰਡ ਦਿੱਤੇ ਜਾਂਦੇ ਸਨ। ਪੰਜਾਬੀ ਨਸਲ ਲਈ 3 ਐਵਾਰਡ ਨਾਲੇ ਕੈਸ਼ ਪ੍ਰਾਈਜ਼ ਤੇ ਇੱਕ ਸੋਨੀ ਸ਼ੀਲਡ ਵੀ ਦਿੱਤੀ ਗਈ। ਪੰਜਾਬੀ ਤਨਕੀਦ ਲਈ ਇੱਕ ਵੱਖਰਾ ਐਵਾਰਡ ਦਿੱਤਾ ਗਿਆ। ਐਵਾਰਡ ਵੰਡਣ ਦਾ ਇਕੱਠ ਰਿਸਰਚ ਐਂਡ ਪਬਲੀਕੇਸ਼ਨ ਸੈਂਟਰ ਗੁਲਬਰਗ ਵਿੱਚ ਹੋਇਆ। ਪਹਿਲੇ ਸੁਲੇਖ ਚੇਤਰ ਐਵਾਰਡ ਵਿੱਚ ਸਾਰੇ ਮਿੱਤਰਾਂ, ਸੱਜਣਾ, ਬੇਲੀਆਂ, ਭਰਾਵਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੁੱਢ ਉਸਤਾਦ ਹਨੀਫ ਹੋਰਾਂ ਨੇ ਵੰਜਲੀ ਨਾਲ ਸੁਰਾਂ ਬਖੇਰ ਕੇ ਸੁਣਨ ਵਾਲਿਆਂ ਕੋਲੋਂ ਖੂਬ ਦਾਦ ਵਸੂਲ ਕੀਤੀ ਤੇ ਉਹਨਾਂ ਦੇ ਨਾਲ ਤਬਲੇ ਵਾਲੇ ਨੇ ਵੀ ਰੰਗ ਜਮਾਇਆ। ਸੁਲੇਖ ਦੇ CEO ਸ਼ਾਹਿਦ ਸ਼ੁਦਾਈ ਹਰਾ ਨੇ ਸੁਲੇਖ ਐਵਾਰਡ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਅਦਬ ਵਿੱਚ ਨਸਰ ਬਹੁਤ ਥੋੜ੍ਹੀ ਲਿਖੀ ਗਈ ਹੈ। ਇਸ ਐਵਾਰਡ ਦਾ ਮਕਸਦ ਨਸਰ ਨੂੰ ਤਰੱਕੀ ਦੇਣਾ ਤੇ ਨਸਰ ਲਿਖਣ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਨਾ ਹੈ। ਕਿਤਾਬਾਂ ਭੇਜਣ ਵਾਲੇ ਸਾਰੇ ਲਿਖਾਰੀਆਂ ਨੂੰ ਸੁਲੇਖ ਵੱਲੋਂ ਵਧਾਈ ਦਿੰਦਿਆਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਨਾਮ ਦੇ ਫੈਸਲੇ ਵੇਲੇ ਡਾਢੀ ਦੁਸ਼ਵਾਰੀ ਸੀ, ਕਿਉਂ ਜੇ ਸਾਰੀਆਂ ਹੀ ਕਿਤਾਬਾਂ ਬੜੀਆਂ ਵਧੀਆਂ ਸਨ। ਗੱਲ ਇਹ ਹੈ ਕਿ ਜੀ ਸਾਡੀ ਪੰਜਾਬੀ ਅਦਬ ਦੇ ਵਿੱਚ ਨਸਲ ਬਹੁਤ ਥੋੜੀ ਲਿਖੀ ਗਈ ਹੈ। ਸ਼ਾਇਰੀ ਦੇ ਢੇਰ ਲੱਗੇ ਹਨ ਤੇ ਹੁਣ ਤੇ ਹੋਰ ਵੀ ਲੱਗ ਰਹੇ ਨੇ, ਤੇ ਅਸੀਂ ਇਹ ਚਾਹੇ ਕਿ ਅਸੀਂ ਇਹ ਨਸਲ ਨੂੰ ਫਰੋਗ ਦਿੱਤਾ ਜਾਏ, ਜ਼ਿਆਦਾ ਤੋਂ ਜ਼ਿਆਦਾ ਨਸਲ ਲਿਖੀ ਜਾਏ। ਇਸੇ ਵਾਸਤੇ ਇਹ ਅਸੀਂ ਯਾਨੀ ਮਤਲਬ ਇਹ ਹੈ ਕਿ ਇਹ ਐਵਾਰਡ ਸ਼ੁਰੂ ਕੀਤਾ ਹੈ ਔਰ ਇਹ ਯਾਨੀ ਕਿਹਾ ਗਿਆ ਯਾਨੀ ਦੋਸਤਾਂ ਨੂੰ ਕਿ ਉਹ ਆਪਣੀ ਪਹਿਲੀ ਕਿਤਾਬ ਸਾਨੂੰ ਭਿਜਵਾਉਣ, ਤਾਂ ਕਿ ਮਤਲਬ ਇਹ ਹੈ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਹੋਏ ਤੇ ਹੋਰ ਲੋਕ ਵੀ ਨਵੀਆਂ ਕਿਤਾਬਾਂ ਲੈ ਕੇ ਤੇ ਤਸ਼ਹੀਰ ਲਿਆਉਣ, ਅਦਬ ਦੇ ਵਿੱਚ ਆਪਣਾ ਹਿੱਸਾ ਪਾਉਣ। ਤੇ ਇਸ ਵਾਸਤੇ ਅਸੀਂ ਮਤਲਬ ਇਹ ਹੈ ਕਿ ਇਹ ਕੰਮ ਸ਼ੁਰੂ ਕੀਤਾ। ਸ਼ਹਿਜ਼ਾਦ ਅਸਲਮ ਹੋਰਾਂ ਦੀ ਕਿਤਾਬ ਵਾਵਰੋਲੇ ਨੂੰ ਤੀਜਾ ਇਨਾਮ ਮਿੱਥਿਆ ਗਿਆ। ਇਹ ਤੀਸਰਾ ਜਿਹੜਾ ਇਨਾਮ ਮਿਲਿਆ ਹੈ ਇਹ ਜੀ ਸ਼ਹਿਜ਼ਾਦ ਅਸਲਮ ਦੀ ਕਿਤਾਬ ਹੈ ਵਾਵਰੋਲੇ। ਤੇ ਬਾਬਾ ਨਜਮੀ ਤੇ ਸਮੀਨਾ ਅਸਮਾ ਹੋਰਾਂ ਨੇ ਐਵਾਰਡ ਦਾ ਐਲਾਨ ਕੀਤਾ। ਦੂਜੇ ਨੰਬਰ ਦਾ ਐਵਾਰਡ ਜਵੇਦ ਬੂਟਾ ਦੀ ਕਿਤਾਬ ਚੌਲਾਂ ਦੀ ਬੁਰਕੀ ਨੂੰ ਦਿੱਤਾ ਗਿਆ। ਡਾਕਟਰ ਕਲਿਆਣ ਸਿੰਘ ਕਲਿਆਣ ਤੇ ਮੁਦੱਸਰ ਬੱਟ ਨੇ ਐਵਾਰਡ ਦਾ ਐਲਾਨ ਕੀਤਾ। ਜਵੇਦ ਬੂਟਾ ਵਿਦੇਸ਼ ਵਸਦੇ ਨੇ ਤੇ ਉਹਨਾਂ ਦੀ ਥਾਂ ਤੇ ਜ਼ੁਬੈਰ ਅਹਿਮਦ ਨੇ ਐਵਾਰਡ ਵਸੂਲ ਕੀਤਾ। ਡਾਕਟਰ ਕਲਿਆਣ ਸਿੰਘ ਕਲਿਆਣ ਨੇ ਇਸ ਮੌਕੇ ਤੇ ਗੱਲ ਕਰਦਿਆਂ ਆਖਿਆ ਕਿ ਇਸ ਐਵਾਰਡ ਦੀ ਵਜ੍ਹਾ ਨਾਲ ਸ਼ਾਇਰ ਵੀ ਨਸਰ ਲਿਖਣ ਲੱਗ ਪਏ ਨੇ। ਇਸ ਵੇਲੇ ਸ਼ਾਇਦ ਸਾਡੇ ਜ਼ਿਹਨ ਦੇ ਵਿੱਚ ਇਹ ਗੱਲ ਸੀ ਕਿ ਨਵੇਂ ਲਿਖਾਰੀ ਸ਼ਾਇਦ ਸਾਨੂੰ ਬਹੁਤ ਘੱਟ ਲੱਭਣਗੇ, ਨਾ ਹੋਣ ਦੇ ਬਰਾਬਰ ਲੱਭਣਗੇ। ਲੇਕਿਨ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਗਏ ਤੇ ਸਾਡੀ ਖੁਸ਼ੀ ਬਹੁਤ ਹੋਈ ਕਿ ਨਵੇਂ ਲਿਖਾਰੀ ਜਿਹੜੇ ਨੇ ਉਹ ਬੇਸ਼ੱਕ ਜਿਹੜੇ ਹੈ ਨੇ ਨਸਰ ਦੇ ਵਿੱਚ, ਜਿਵੇਂ ਪਹਿਲੇ ਦੱਸਿਆ ਹੈ ਕਿ ਸ਼ਾਇਰਾਂ ਨੇ ਹੀ ਨਸਰ ਲਾਉਣਾ ਸ਼ੁਰੂ ਕੀਤਾ, ਇਹ ਇੱਕ ਬਹੁਤ ਸਾਡੇ ਵਾਸਤੇ ਵੱਡੀ ਗੱਲ ਹੈ। ਔਰ ਮੈਂ ਸੁਲੇਖ ਵੱਲੋਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਔਰ ਸੁਲੇਖ ਦੀ ਪੂਰੀ ਟੀਮ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ ਕਿ ਉਹਨਾਂ ਨੇ ਬਹੁਤ ਸੋਹਣਾ ਕੰਮ ਆਰੰਭ ਕੀਤਾ ਹੈ। ਬਹੁਤ ਧੰਨਵਾਦ। ਜੱਜਾਂ ਤੇ ਜੂਰੀ ਦੇ ਫੈਸਲੇ ਦੇ ਨਾਲ ਸੁਲੇਖ ਚਿੱਤਰ ਐਵਾਰਡ ਦਾ ਪਹਿਲਾ ਇਨਾਮ ਰਾਏ ਮੁਹੰਮਦ ਖਾਨ ਨਾਸਿਰ ਦੀ ਕਿਤਾਬ ਮੂਰਤਾਂ ਨੇ ਆਪਣੇ ਨਾਂ ਕੀਤਾ। ਕਿਤਾਬ ਦਾ ਨਾਮ ਹੈ ਜੀ ਮੂਰਤਾਂ। ਉਹਨਾਂ ਨੂੰ ਸ਼ੀਲਡ ਸਰਟੀਫਿਕੇਟ ਦੇ ਨਾਲੇ 50,000 ਦਾ ਚੈੱਕ ਵੀ ਦਿੱਤਾ ਗਿਆ। ਉਹਨਾਂ ਨੂੰ ਇਹ ਐਵਾਰਡ ਇਲਿਆਸ ਘੁਮਨ ਤੇ ਜਮੀਲ ਅਹਿਮਦ ਪਾਲ ਹੋਰਾਂ ਨੇ ਦਿੱਤਾ। ਐਵਾਰਡ ਤੋਂ ਬਾਅਦ ਗੱਲ ਕਰਦਿਆਂ ਮੁਹੰਮਦ ਨਾਸਿਰ ਖਾਨ ਹੋਰਾਂ ਨੇ ਆਖਿਆ ਕਿ ਸੁਲੇਖ ਦੇ ਇਸ ਕੰਮ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਘੱਟ ਹੈ। ਇਹ ਬੜੀ ਅੱਛੀ ਰਵਾਇਤ ਮੇਰੀ ਮਾਂ ਬੋਲੀ ਵਾਸਤੇ, ਮੇਰੇ ਵਾਸਤੇ, ਤੁਹਾਡੇ ਸਾਰੇ ਪੰਜਾਬੀਆਂ ਵਾਸਤੇ ਅੱਲਾਹ ਪਾਕ ਇਹਨਾਂ ਤੇ ਆਪਣਾ ਫਜ਼ਲ ਕਰਮ ਤੇ ਰਹਿਮ ਕਰੇ, ਸਾਰੇ ਜਿਹੜੇ ਵੀ ਪੰਜਾਬੀ ਵਾਸਤੇ ਕੰਮ ਕਰਦੇ ਨੇ। ਤਨਕੀਦ ਖੇਤਰ ਵਿੱਚ ਇਜਾਜ਼ ਦੀ ਕਿਤਾਬ ਅਫਜ਼ਲ ਅਹਿਸਨ ਰੰਧਾਵਾ ਦੀ ਨਾਵਲਕਾਰੀ ਨੂੰ ਦਿੱਤਾ ਗਿਆ। ਇਸ ਐਵਾਰਡ ਦਾ ਐਲਾਨ ਪ੍ਰੋਫੈਸਰ ਅਮਜਦ ਅਲੀ ਸ਼ਾਕਰ ਤੇ ਸਰਫਰਾਜ਼ ਅਲੀ ਹੁਸੈਨ ਹੋਰਾਂ ਨੇ ਕੀਤਾ। ਉਹਨਾਂ ਨੂੰ ਸ਼ੀਲਡ ਦੇ ਨਾਲ 30,000 ਰੁਪਏ ਕੈਸ਼ ਵੀ ਦਿੱਤਾ ਗਿਆ। ਇਨਾਮ ਵਸੂਲੀ ਤੋਂ ਬਾਅਦੋਂ ਇਜਾਜ਼ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆ ਆਖਿਆ ਕਿ ਪੰਜਾਬੀ ਨਸਰ ਵਿੱਚ ਵੱਧ ਤੋਂ ਵੱਧ ਤਨਕੀਦ ਲਿਖਣ ਦੀ ਲੋੜ ਹੈ। ਤਨਕੀਦ ਦੇ ਹਵਾਲੇ ਨਾਲ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ ਕਿ ਇੱਥੇ ਸਾਡੇ ਬਹੁਤ ਵੱਡੇ ਸੂਝਵਾਨ ਲੇਖਕ ਬੈਠੇ ਨੇ।
ਕਿ ਪੰਜਾਬੀ ਵਿੱਚ ਹੁਣ ਤੱਕ ਜਿੰਨੀ ਵੀ ਤਨਕੀਦ ਲਿਖੀ ਗਈ ਹੈ ਉਹ ਜਾਂ ਤੇ ਸਕੂਲਾਂ ਕਾਲਜਾਂ ਦੀ ਪੱਧਰ ਉੱਤੇ ਡਿਗਰੀ ਦੇ ਹਸੂਲ ਲਈ ਤਨਕੀਦ ਲਿਖੀ ਗਈ, ਲੇਕਿਨ ਖਾਸ ਤੌਰ ਤੇ ਫਿਕਸ਼ਨ ਦੇ ਉੱਤੇ ਬਹੁਤ ਘੱਟ ਸਾਡੇ ਤਨਕੀਦ ਲਿਖੀ ਗਈ। ਜਿਵੇਂ ਕਿ ਅਫਜ਼ਲ ਹਸਨ ਰੰਧਾਵਾ ਤੇ ਤੁਹਾਨੂੰ ਪਿਛਲੇ 17 ਸਾਲਾਂ ਦੇ ਵਿੱਚ ਸਿਰਫ ਇੱਕ ਕਿਤਾਬ ਮਿਲੇਗੀ ਜਿਹੜੀ ਨੂੰ ਇਹਨਾਂ ਨੇ ਅੱਜ ਸਨਮਾਨਿਆ। ਸੁਲੇਖ ਦੇ ਚੀਫ ਐਗਜ਼ੈਕਟਿਵ ਸ਼ਾਹਿਦ ਸ਼ੁਦਾਈ ਹੋਰਾਂ ਨੂੰ ਵੀ ਇਹੋ ਜਿਹੇ ਚੰਗੇ ਕੰਮ ਸ਼ੁਰੂ ਕਰਨ ਤੇ ਇੱਕ ਖਸੂਸੀ ਅਵਾਰਡ ਦਿੱਤਾ ਗਿਆ। ਮਹਿਬੂਬ ਆਲਮ ਮਿਨਹਾਸ ਨੇ ਅਵਾਰਡ ਦੇ ਮੁੱਢ ਰੱਖਣ ਬਾਰੇ ਦੱਸ ਪਾਈ ਉਹਨਾਂ ਨੇ ਆਉਣ ਵਾਲੇ ਵੇਲੇ ਵਿੱਚ ਤਰਜਮਾਕਾਰੀ ਦੇ ਖੇਤਰ ਉੱਤੇ ਅਵਾਰਡ ਦੇਣ ਬਾਰੇ ਸੋਚਣ ਦਾ ਸੁਨੇਹਾ ਵੀ ਦਿੱਤਾ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਸਭ ਤੋਂ ਜ਼ਿਆਦਾ ਮੋਟੀਵੇਸ਼ਨ ਜਿਹੜੀ ਮਿਲੀ ਤੁਹਾਡੇ ਦੋਸਤਾਂ ਵੱਲੋਂ ਮਿਲੀ। ਐਸਾ ਮੈਸੇਜ ਆਇਆ, ਉਹ ਹਫੀਜ਼ ਸਾਹਿਬ ਕੋਲ ਪੂਰੀ ਇੱਕ ਲਿਸਟ ਹੈਗੀ ਹੈ ਤੇ ਉਸ ਤੋਂ ਅਸੀਂ ਫਿਰ ਹੋਰ ਮਜ਼ਬੂਤ ਹੋਏ ਤੇ ਇਸ ਦੇ ਅਗਲੇ ਵਾਰ ਦੇ ਵਿੱਚ ਅਸੀਂ ਇੱਕ ਹੋਰ ਕੀਤਾ ਹੈਗਾ ਕਿ ਤਰਜਮਿਆਂ ਵੀ ਅਸੀਂ ਸ਼ਾਮਲ ਕਰ ਰਹੇ ਹਾਂ। ਸੁਲੇਖ ਦੇ ਚੀਫ ਐਗਜ਼ੈਕਟਿਵ ਤੇ ਅਬਦੁਲ ਹਫੀਜ਼ ਨੇ ਰਿਸਰਚ ਐਂਡ ਪਬਲਿਕੇਸ਼ਨਜ਼ ਦੇ ਰਾਸ਼ਿਦ ਰਹਿਮਾਨ ਨੂੰ ਕਿਤਾਬਾਂ ਦਾ ਤੋਹਫਾ ਵੀ ਦਿੱਤਾ। ਤਕਰੀਬ ਵਿੱਚ ਮੇਜ਼ਬਾਨੀ ਦੇ ਫਰਾਈਜ਼ ਚਾਂਦ ਸ਼ਕੀਲ ਹੋਰਾਂ ਨੇ ਚੰਗੇ ਢੰਗ ਨਾਲ ਨਿਭਾਏ। ਬੇਪੜਿਆਂ ਕੁਝ ਸਮਝ ਨਾ ਆਵੇ, ਲਜ਼ਤ ਅਲੀਫ ਦੀ ਆਈ, ਐਨ ਤੇ ਗੈਨ ਦਾ ਫਰਕ ਨਾ ਜਾਣਾ, ਇਹ ਗੱਲ ਅਲਫ ਸੁਝਾਈ, ਬੁਲਿਆ ਕੋਲ ਅਲਫ ਤੇ ਪੂਰੇ ਜਿਹੜੇ ਦਿਲ ਦੀ ਕਰਨ ਸਫਾਈ। ਤਕਰੀਬ ਦੇ ਬਾਅਦੋਂ ਪਰੌਣਿਆਂ ਦੀ ਚਾਹ ਪਾਣੀ ਦੇ ਨਾਲ ਸੇਵਾ ਕੀਤੀ ਗਈ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਕਮੈਂਟਸ ਬਾਕਸ ਵਿੱਚ ਤੁਹਾਡੀ ਰਾਏ ਦੀ ਉਡੀਕ ਰਹੇਗੀ। ਵੇਖਦੇ ਰਹੋ ਸਾਡੇ ਨਾਲ ਤੁਹਾਡਾ ਆਪਣਾ ਪਾਕਿਸਤਾਨ ਨਿਊਜ਼ ਹੱਬ।